ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨੰਬਰ 209-209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦੇਣ ਵਿੱਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫ੍ਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 1984 ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਦੀ ਅਪੀਲ ਤੇ 2 ਦਿਨ ਬਾਅਦ ਹੋਵੇਗੀ ਸੁਣਵਾਈ। ਪਹਿਲਾਂ ਇੱਕ ਡਾਇਲਾਗ ਬੜਾ ਮਸ਼ਹੂਰ ਹੋਇਆ ਸੀ, ਬਾਗ ਦਨੋ ਬਾਗ, ਫਿਰ ਬਾਗ ਮਿਲਖਾ ਬਾਗ। ਤਾਂ ਹੁਣ ਕਹਿ ਸਕਦੇ ਹਾਂ ਕਿ ਭੱਜ ਸੱਜਣ ਭੱਜ, ਭੱਜ ਦੁਰਜਨ ਭੱਜ। ਇਹ ਹੁਣ ਭੱਜੂਗਾ ਔਰ ਇਹਦੀ ਆਖਰੀ ਦੌੜ ਹੁਣ ਜਿਹੜੀ ਆ ਉਹ ਸੁਪਰੀਮ ਕੋਰਟ ਤੱਕ ਹੈ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਦੀ ਦੌੜ ਜਿਹੜੀ ਉਹ ਸਟਾਮ ਤੇ ਚਲੀ ਜਾਣੀ ਹੈ, ਸਟਾਮ ਤੇ ਪਹੁੰਚ ਜਾਣੀ ਆ, ਖਤਮ ਹੋ ਜਾਣੀ ਆ ਦੌੜ। ਉਹ ਆਖਰੀ ਦੌੜ ਆ। ਦੇਖਦੇ ਆ ਕਿ ਕੌਣ ਜਿੱਤਦਾ, ਇਨਸਾਫ ਜਿੱਤਦਾ, ਨਿਆਂ ਜਿੱਤਦਾ, ਜਾਂ ਫਿਰ ਸੱਜਣ ਉਰਫ ਦੁਜਨ ਇੱਕ ਵਾਰੀ ਫੇਰ ਬਾਜੀ ਮਾਰਦਾ। ਸੋ ਇਸ ਮਾਮਲੇ ਦੀ ਸੁਣਵਾਈ ਆ ਜਿਹੜੀ ਹੁਣ ਤੈਅ ਹੋ ਗਈ ਆ, ਯਾਨੀ 14 ਜਨਵਰੀ ਨੂੰ ਸੱਜਣ ਦੀ ਅਪੀਲ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਆ। ਕਿਉਂਕਿ ਪਹਿਲਾਂ ਸਭ ਤੋਂ ਇਹੀ ਨੁਕਤਾ ਜਿਹੜਾ ਉਹ ਵਿਚਾਰਿਆ ਜਾਣਾ ਸੀਗਾ ਕਿ ਕੀ ਇਸ ਅਪੀਲ ਤੇ ਸੁਣਵਾਈ ਹੋਊਗੀ ਜਾਂ ਨਹੀਂ ਹੋਊਗੀ। ਤਾਂ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਆ ਕਿ ਸੁਣਵਾਈ ਹੋਊਗੀ। ਤਾਂ ਹੁਣ ਸੁਣਵਾਈ ਸ਼ੁਰੂ ਹੋ ਜਾਣੀ ਆ, ਯਾਨੀ ਜੋ ਇਹਨੂੰ ਸਜ਼ਾ ਹੋਈ ਸੀਗੀ ਹੇਠਲੀ ਅਦਾਲਤ ਤੋਂ ਤਾਉਮਰ ਕੈਦ, ਤਾਂ ਉਸ ਤਾਉਮਰ ਕੈਦ ਨੂੰ ਜਿਹੜੀ ਇਹਨੇ ਚੈਲੰਜ ਕੀਤਾ ਉੱਥੇ, ਤਾਂ ਉਹਦੀ ਸੁਣਵਾਈ ਹੁਣ ਮੁਕੰਮਲ ਹੋਊਗੀ। ਫੇਰ ਜਾ ਕੇ ਮੋਹਰ ਲੱਗ ਜਾਣੀ ਹੈ ਕਿ ਅੰਤਮ ਫੈਸਲਾ ਨਿਆਂ ਵਿਵਸਥਾ ਚੋਂ ਕੀ ਨਿਕਲਦਾ। ਤੋ ਦੇਖਦੇ ਹੁਣ ਕੀ ਬਣਦਾ। ਪਰ ਉਮੀਦ ਤੇ ਇਹੋ ਹੀ ਕੀਤੀ ਜਾਂਦੀ ਹੈ ਕਿ ਸੱਜਣ ਕੁਮਾਰ ਹੈ ਜਿਹੜਾ ਉਹ ਹਾਲੇ ਛੇਤੀ ਕਿਤੇ ਰਾਹਤ ਜਿਹੜੀ ਆ ਕੋਈ ਹਾਸਲ ਨਹੀਂ ਕਰ ਪਾਊਗਾ। ਮੇਰੇ ਖਿਆਲ ਦੇ ਨਾਲ ਹੋਣੀ ਵੀ ਨਹੀਂ ਚਾਹੀਦੀ। ਇਹਨੂੰ ਏਦਾਂ ਹੀ ਲੱਗਦਾ ਸੀਗਾ ਕਿ ਸ਼ਾਇਦ ਮੈਂ ਇਸ ਤਰ੍ਹਾਂ ਹੀ ਨਿਕਲ ਜਾਊਂਗਾ ਔਰ ਏਦਾਂ ਹੀ ਕਰਦਾ ਕੁਰਦਾ ਇਸ ਜਹਾਨ ਤੋਂ ਨਿਕਲ ਜਾਊਂਗਾ। ਪਰ ਇਹ ਗੁਲਾਮੇ ਕਸੂਤੇ ਚ ਫਸ ਗਿਆ। ਕਈ ਵਾਰੀ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨਾ ਕਿ ਪਾਣੀ ਤੱਤੇ ਵੀ ਅੱਗ ਨੂੰ ਬੁਝਾ ਦਿੰਦੇ ਆ। ਉਹ ਅਖੀਰ ਪਾਣੀ ਤੱਤਿਆਂ ਨੇ ਇਸ ਅੱਗ ਨੂੰ ਬੁਝਾ ਦਿੱਤਾ। ਤਾਂ ਹੁਣ ਦੇਖਦੇ ਹਾਂ ਕਿ ਸੁਪਰੀਮ ਕੋਰਟ ਅੰਤਲਾ ਫੈਸਲਾ ਕੀ ਦਿੰਦਾ। ਜੇ ਸੁਪਰੀਮ ਕੋਰਟ ਚੋਂ ਰਾਹਤ ਨਹੀਂ ਤਾਂ ਫਿਰ ਤੇ ਸਾਰੀ ਜ਼ਿੰਦਗੀ ਲਈ ਆਫਤਾਬ ਹੈ ਹੀ ਹੈ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਜਿਹੜੇ ਮਹਾਗਠਜੋੜਾਂ ਦੀ ਗੱਲ ਚੱਲਦੀ ਆ, ਜਿਹੜੇ ਭਾਰਤ ਦੇ ਵਿੱਚ ਕਹਿੰਦੇ ਅਖਿਲੇਸ਼ ਆਪਣੇ ਸਾਈਕਲ ਤੇ ਸਵਾਰ ਹੋਇਆ, ਮਾਇਆਵਤੀ ਆਪਣੇ ਹਾਥੀ ਤੇ ਕਾਂਗਰਸ ਦਾ ਹੱਥ ਰਿਹਾ ਖਾਲੀ। ਕਿਆ ਖੂਬ ਗਈ ਹੈ। ਯਾਨੀ ਇਹਨਾਂ ਦਾ ਜਿਹੜਾ ਅਲਾਇੰਸ ਆ ਉਹ ਆ ਗਿਆ। ਔਰ ਵੈਸੇ ਦੇਖੋ ਕੁਛ ਲੋਕ ਜਿਹੜੇ ਆ ਨਾ ਸਿਆਸੀ ਮਾਹਰ ਆ, ਉਹ ਇਹ ਗੱਲ ਕਹਿੰਦੇ ਆ ਕਿ ਜਾਣ ਬੁੱਝ ਕੇ ਕਾਂਗਰਸ ਜਿਹੜੀ ਆ ਉਹ ਇਸ ਅਲਾਇੰਸ ਤੋਂ ਪਾਸੇ ਖਲੋਤੀ ਔਰ ਜਾਣ ਬੁੱਝ ਕੇ ਇਹਨਾਂ ਨੇ ਕੀਤਾ ਹੋਇਆ। ਇਹ ਵੀ ਇੱਕ ਰਣਨੀਤੀ ਆ ਕਿ ਵੋਟਾਂ ਜਿਹੜੀਆਂ ਇੱਧਰ ਉੱਧਰ ਨਾ ਜਾਣ। ਤਾਂ ਇਹ ਵੀ ਇੱਕ ਰਣਨੀਤੀ ਆ ਕਿ ਯੂਪੀ ਚੋਂ ਵੱਧ ਤੋਂ ਵੱਧ ਲਾਹਾ ਜਿਹੜਾ ਉਹ ਹਾਸਲ ਕੀਤਾ ਜਾਵੇ। ਤਾਂ ਸਾਈਕਲ ਤੇ ਹਾਥੀ ਆ ਜਿਹੜੇ ਉਹ ਦੋਵੇਂ ਇਕੱਠੇ ਹੋ ਗਏ ਆ। ਪਰ ਰਾਜ ਕਰਮਵੀਰ ਸਿੰਘ ਜੀ ਇਹ ਗੱਲ ਜੋੜ ਹੁੰਦੇ, ਮੈਂ ਅੱਗੇ ਕਹਿੰਦਾ ਹੁੰਦਾ ਕਿ ਗੱਠ ਜੋੜ ਨਹੀਂ, ਗੱਠ ਲੋੜ ਹੁੰਦੇ ਆ, ਲੋੜ ਦੀ ਗੱਠ ਹੁੰਦੀ ਆ। ਤਾਂ ਦੇਖੋ ਇਹ ਉਹੀ ਬੀਬੀ ਮਾਇਆਵਤੀ ਆ ਔਰ ਕਮਾਲ ਦਾ ਇਤਿਹਾਸ ਆ ਬੀਬੀ ਮਾਇਆਵਤੀ ਦਾ। ਇਹਨੇ ਹਰੇਕ ਨਾਲ ਗੱਠਜੋੜ ਕੀਤਾ ਹੋਇਆ। ਭਾਰਤੀ ਜਨਤਾ ਪਾਰਟੀ ਨਾਲ ਵੀ ਇੱਕ ਵਾਰੀ ਸਰਕਾਰ ਬਣਾਈ ਹੋਈ ਹੈ ਉਹਨਾਂ ਦੇ ਸਮਰਥਨ ਦੇ ਨਾਲ ਵੀ, ਔਰ ਸਮਾਜਵਾਦੀ ਪਾਰਟੀ ਵਾਲਿਆਂ ਨਾਲ ਵੀ ਇਹਨਾਂ ਨੇ 1993-94 ਚ ਸਰਕਾਰ ਬਣਾਈ ਹੋਈ।
ਔਰ ਇਹ ਉਹੀ ਬੀਬੀ ਮਾਇਆਵਤੀ ਆ ਜਿਹਦੇ ਨਾਲ ਲਖਨਊ ਦੇ ਵਿੱਚ ਗੈਸਟ ਹਾਊਸ ਕਾਂਡ ਵਾਪਰਿਆ ਸੀ। ਸਾਰਿਆਂ ਨੂੰ ਪਤਾ ਹੋਣਾ ਸ਼ਾਇਦ ਕਿ ਉਸ ਦਿਨ ਬੀਬੀ ਮਾਇਆਵਤੀ ਆਪਦੇ ਮੂੰਹ ਕਹਿੰਦੀ ਆ ਕਿ ਜਾਂ ਤਾਂ ਮੈਂ ਮਾਰ ਦੇਣੀ ਸੀਗੀ ਜਾਂ ਮੇਰੀ ਇੱਜ਼ਤ ਜਿਹੜੀ ਆ ਉਹ ਤਾਰ-ਤਾਰ ਹੋ ਜਾਣੀ ਸੀ। ਪਰ ਭਾਰਤੀ ਜਨਤਾ ਪਾਰਟੀ ਦੇ ਇੱਕ ਬੰਦੇ ਨੇ, ਸ਼ਾਇਦ ਉਹਨਾਂ ਦਾ ਨਾਮ ਬ੍ਰਹਮਦੱਤ ਸੀ ਮੇਰੇ ਖਿਆਲ ਦੇ ਨਾਲ, ਤਾਂ ਉਹਨਾਂ ਨੇ ਇਹਨਾਂ ਨੂੰ ਉੱਥੋਂ ਬਚਾਇਆ। ਸਾਰੀ ਜ਼ਿੰਦਗੀ ਜਦੋਂ ਤੱਕ ਉਹ ਰਹੇ ਆ ਉਹਨਾਂ ਦੇ ਖਿਲਾਫ ਫਿਰ ਇਹਨਾਂ ਨੇ ਆਪਣਾ ਕੈਂਡੀਡੇਟ ਖੜਾ ਨਹੀਂ ਸੀ ਕੀਤਾ। ਤਾਂ ਉਹ ਕਿਵੇਂ ਵਾਪਰਿਆ ਸੀ, ਕਿਉਂ ਵਾਪਰਿਆ ਸੀ? ਉਹ ਸਿਰਫ ਇਸੇ ਕਰਕੇ ਵਾਪਰਿਆ ਸੀਗਾ ਕਿਉਂਕਿ ਸਮਾਜਵਾਦੀਆਂ ਨੂੰ ਇਹ ਮਾਇਆਵਤੀ ਨੇ ਜਿਹੜੀ ਸਪੋਰਟ ਦਿੱਤੀ ਸੀ ਉਹ ਵਾਪਸ ਲੈ ਲਈ ਸੀ। ਤਾਂ ਉਹ ਅੱਕੇ ਜਿਹੜੇ ਸੀਗੇ ਉਹ ਆ ਸੀ ਕਿਸੇ ਦੇ ਵਿੱਚ ਇੱਧਰ ਪਏ, ਤਾਂ ਉਹ ਵਾਪਰਿਆ ਸੀਗਾ। ਤਾਂ ਉਸ ਤੋਂ ਬਾਅਦ ਦੇਖ ਲਓ ਕਿ ਚੀਜ਼ਾਂ ਜਿਹੜੀਆਂ ਕਿੰਨੀ ਜਲਦੀ ਬਦਲੀਆਂ ਕਿ ਕੱਲ ਤੱਕ ਇਹ ਦੋਵੇਂ ਧਿਰਾਂ ਜਿਹੜੀਆਂ ਯੂਪੀ ਦੇ ਵਿੱਚ ਇੱਕ ਦੂਜੇ ਦੀਆਂ ਵਿਰੋਧਤਾਵਾਂ ਕਰਦੀਆਂ ਸੀ, ਅੱਜ ਦੋਨੇ ਧਿਰਾਂ ਜਿਹੜੀਆਂ ਇਕੱਠੀਆਂ ਹੋ ਗਈਆਂ। ਇਹਨੂੰ ਕਹਿੰਦੇ ਗਾਉਂ ਬਣਾਵੇ ਜੌਂ। ਅਤੇ ਉਹ ਬਜ਼ੁਰਗ ਕਿਆ ਕਰਦੇ ਸੀ ਨਾ ਕਿ ਜਿਹੜਾ ਗਾਉਂ ਕਹਿ ਦਿੰਦੇ ਆ ਗਰਦ ਨੂੰ, ਲੋਰ ਨੂੰ, ਇਹ ਗਾਉਂ ਬਣਾਵੇ ਜੌਂ। ਇਹ ਜ਼ਰੂਰਤ ਸੀਗੀ ਦੋਨਾਂ ਧਿਰਾਂ ਦੀ ਕਿਉਂਕਿ ਤੁਸੀਂ ਦੇਖੋ ਕਿ 1900 ਤੋਂ ਜਿਹੜਾ ਉਹ ਲੰਘਿਆ, 20ਵੀਂ ਸਦੀ ਲੰਘੀ ਆ, ਉਸ ਤੋਂ ਬਾਅਦ ਇਹਨਾਂ ਦੀ ਜਿਹੜੀਆਂ ਸਰਕਾਰਾਂ ਬਣੀਆਂ ਨੇ ਯੂਪੀ ਦੇ ਵਿੱਚ, ਤਾਂ ਬੀਬੀ ਮਾਇਆਵਤੀ ਐਸੀ ਤਿਲਕੀ ਸੱਤਾ ਤੋਂ ਇਹ ਮੁੜ ਕੇ ਉਹਦੇ ਹੱਥ ਸੱਤਾ ਨਹੀਂ ਆਈ। ਪਹਿਲਾਂ ਸਮਾਜਵਾਦੀ ਲੈ ਗਏ, ਫਿਰ ਉਹ ਯੋਗੀ ਹੋਰੀ ਲੈ ਗਏ। ਤਾਂ ਇਸੇ ਤਰ੍ਹਾਂ ਇਹਨਾਂ ਨੂੰ ਵੀ ਲੱਗਦਾ ਸਮਾਜਵਾਦੀ ਪਾਰਟੀ ਵਾਲਿਆਂ ਨੂੰ ਕਿ ਜੇ ਅਸੀਂ ਇੱਕ ਵਾਰੀ ਸੱਤਾ ਹੁਣ ਵਾਪਸੀ ਨਾ ਕੀਤੀ ਤੇ ਇੱਥੋਂ ਫਿਰ ਸਾਨੂੰ ਦੁਬਾਰਾ ਆਪਣੇ ਆਪ ਨੂੰ ਸਥਾਪਿਤ ਕਰਨਾ ਔਖਾ ਹੋ ਜਾਊਗਾ। ਤਾਂ ਇਹ ਦੋਵਾਂ ਧਿਰਾਂ ਦੀ ਇੱਕ ਜਿੱਦਾਂ ਕਹਿ ਲਈਏ ਨਾ ਕਿ ਹੋਂਦ ਦੀ ਜਦੋਜਹਿਦ ਸੀਗੀ। ਤਾਂ ਹੋਂਦ ਦੀ ਜਦੋਜਹਿਦ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਦਰਕਾਰ ਹੈ ਦੋਵਾਂ ਧਿਰਾਂ ਨੂੰ ਕਿ ਅਸੀਂ ਦੋਵੇਂ ਧਿਰਾਂ ਜਿਹੜੀਆਂ ਇਕੱਠੀਆਂ ਹੋ ਜਾਈਏ। ਔਰ ਕਿਆ ਨਾਰੇ ਦਿੱਤੇ ਗਏ ਸੀਗੇ, ਵੇਖ ਲਓ ਯੂਪੀ ਦੇ ਵਿੱਚ ਇੱਕ ਸਮਾਂ ਏਦਾਂ ਦਾ ਆਇਆ ਸੀਗਾ ਕਿ ਬੀਬੀ ਮਾਇਆਵਤੀ ਨੇ ਨਾਰਾ ਦਿੱਤਾ ਸੀਗਾ, ਚੜ ਗੁੰਡਨ ਕੀ ਛਾਤੀ ਪਰ ਮੋਹਰ ਲੱਗੇਗੀ ਹਾਥੀ ਪਰ। ਮਤਲਬ ਦੂਜਿਆਂ ਨੂੰ ਗੁੰਡੇ ਦੱਸਿਆ ਸੀ। ਸਮਾਜਵਾਦੀ ਪਾਰਟੀਆਂ ਚ ਤੁਹਾਨੂੰ ਪਤਾ ਹੀ ਹੈ, ਵੈਸੇ ਯੂਪੀ ਦੇ ਵਿੱਚ ਕਈ ਪਾਰਟੀਆਂ ਚ ਦਬੰਗ ਆਉਂਦੇ ਆ, ਇਹਨਾਂ ਨੇ ਕਈ ਦਬੰਗਾਂ ਨੂੰ ਟਿਕਟਾਂ ਦਿੱਤੀਆਂ ਸੀ। ਉਸ ਸਮੇਂ ਇਹ ਨਾਰਾ ਆਇਆ ਸੀਗਾ ਕਿ ਚੜ ਗੁੰਡਨ ਕੀ ਛਾਤੀ ਪਰ ਮੋਹਰ ਲੱਗੇਗੀ ਹਾਥੀ ਪਰ। ਹੁਣ ਕਹਿ ਸਕਦੇ ਆ ਇਹ ਮਲਾਈ ਰੱਖੀ ਚਪਾਤੀ ਪਰ ਸਾਈਕਲ ਲਾਦ ਲਿਆ ਹਾਥੀ ਪਰ। ਜੀ ਬਿਲਕੁਲ ਜੀ, ਵਾਕਈ ਇਹ ਗੱਠ ਲੋੜਾਂ ਨੇ, ਜਦੋਂ ਜਿਹਦੀ ਲੋੜ ਹੁੰਦੀ ਉਦੋਂ ਉਹਦੇ ਕਰੀਬ ਜਿਹੜੇ ਉਹ ਹੋ ਜਾਂਦੇ ਨੇ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਬਾਰੇ ਉਹਨਾਂ ਦੇ ਇੱਕ ਪੁਰਾਣੇ ਸਾਥੀ ਦਾ ਵੱਡਾ ਖੁਲਾਸਾ। ਦੇਖੋ ਇਹ ਜੈ ਕਿਸ਼ਨ ਰੋੜੀ ਜੀ ਆ ਜਿਹੜੇ 4 ਕੁ ਦਿਨ ਇਹਨਾਂ ਦੇ ਨਾਲ ਗੁਜ਼ਾਰ ਕੇ ਸੀਗੇ, ਹੁਣ 4 ਕੁ ਦਿਨ ਉਧਰ ਲਾ ਕੇ ਤੇ ਸੁਰ ਬਦਲੇ ਹਜ਼ੂਰ ਦੇ ਆ। ਇਹਨਾਂ ਨੇ ਕਾਫੀ ਤਿੱਖੇ ਕਾਫੀ ਤਲਖ ਸ਼ਬਦੀ ਹਮਲੇ ਕੀਤੇ ਆ। ਇਹਨਾਂ ਹਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ MLA ਨੇ ਵੈਸੇ 2-4-5 ਦਿਨ ਜਾਂ 2-4 ਹਫ਼ਤੇ ਪਹਿਲਾਂ ਤੱਕ ਉਹ ਇਹਨਾਂ ਦੇ ਧੜੇ ਦਾ ਵਿਧਾਇਕ ਸੀ। ਹੁਣ ਆਮ ਆਦਮੀ ਪਾਰਟੀ ਦਾ ਵਿਧਾਇਕ ਕਹਿੰਦੇ ਹਾਸਾ ਆਉਂਦਾ ਕਿ ਹੋ ਸਕਦਾ ਕੱਲ ਨੂੰ ਕਿਸੇ ਹੋਰ ਧੜੇ ਦਾ ਹੋਵੇ। ਖੈਰ ਉਹ ਕਹਿੰਦੇ ਆ ਕਿ ਨਵੀਂ ਪਾਰਟੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਖਹਿਰਾ ਦੱਸੇ ਕਿ ਇਹਨੇ ਕਿਹੜੀ ਰਾਇਸ਼ੁਮਾਰੀ ਕਰਾਈ ਸੀਗੀ ਕਿ ਇਸ ਪਾਰਟੀ ਦਾ ਪ੍ਰਧਾਨ ਹੀ ਕੋਈ ਹੋ। ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋਂ ਲਾ ਕੇ ਇੱਕ ਪੜ੍ਹੇ ਲਿਖੇ ਦਲਿਤ ਆਗੂ ਨੂੰ ਜੇਲ੍ਹਾਂ ਨੇ ਲਾ ਦਿੱਤਾ ਤੇ ਖਹਿਰਾ ਫਿਰ ਇਹ ਬਰਦਾਸ਼ਤ ਨਹੀਂ ਸੀ ਕਰ ਸਕਿਆ। ਯਾਨੀ ਦੂਸਰਾ ਇਹ ਇਲਜ਼ਾਮ ਲਾ ਦਿੱਤਾ। ਨਾਲ ਕਿਹਾ ਕਿ ਸੱਚਾ ਸੁੱਚਾ ਹੋਣ ਦਾ ਦਾਅਵਾ ਕਰਨ ਵਾਲਾ ਖਹਿਰਾ ਅਸਲ ਵਿੱਚ ਸੱਤਾ ਦਾ ਲਾਲਚੀ ਆ ਤੇ ਲੋਕ ਮੁੱਦਿਆਂ ਨਾਲ ਉਹਦਾ ਕੋਈ ਸਰੋਕਾਰ ਨਹੀਂ। ਫਿਰ ਉਹਨੇ ਅੱਗੇ ਇੱਕ ਗੱਲ ਕਹੀ ਕਿ ਜੇ ਇਹਦੇ ਚ ਕੋਈ ਗੈਰਤ ਬਾਕੀ ਆ ਤੇ ਆਮ ਆਦਮੀ ਪਾਰਟੀ ਦੇ ਨਾਮ ਤੇ ਜਿੱਤੀ ਸੀਟ ਤੋਂ ਅਸਤੀਫਾ ਦੇ ਕੇ ਭਲੱਖ ਤੋਂ ਚੋਣ ਕਿਉਂ ਨਹੀਂ ਲੜ ਦਿੰਦਾ। ਸੋ ਇਹ ਸਾਰੀਆਂ ਚੀਜ਼ਾਂ ਉਹਨੇ ਕਹੀਆਂ। ਦੇਖ ਲਓ ਹੁਣ ਕਿੰਨੇ ਤਿੱਖੇ ਹਮਲੇ, ਗੱਲ ਗੈਰਤ ਤੇ ਚਲੇ ਗਈ ਆ। ਔਰ ਬੰਦਾ ਪੁੱਛੇ ਕਿ ਜਦੋਂ ਤੂੰ ਉਹਨਾਂ ਦੇ ਨਾਲ ਗਿਆ ਸੀਗਾ ਤੇ ਉਦੋਂ ਕੀ ਸੁਖਪਾਲ ਖਹਿਰੇ ਨੇ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਕੀਤੀਆਂ? ਉਦੋਂ ਨਹੀਂ ਸੀ ਤੈਨੂੰ ਲੱਗਦਾ ਕਿ ਦਲਿਤ ਦਾ ਵਿਰੋਧ ਕੀਤਾ ਇਹਨੇ, ਮੈਨੂੰ ਨਹੀਂ ਜਾਣਾ ਚਾਹੀਦਾ ਉੱਧਰ? ਉਦੋਂ ਤੇ ਤੂੰ ਹੀ ਚਲੇ ਗਿਆ ਉੱਧਰ ਤੇ ਫਿਰ ਉਦੋਂ ਤੂੰ ਹੀ ਖੜ ਗਿਆ ਸੀਗਾ। ਦੂਜੀ ਚੀਜ਼ ਇਹ ਆ ਕਿ ਦੇਖੋ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਸੁਖਪਾਲ ਖਹਿਰੇ ਦੇ ਖਿਲਾਫ, ਕਿਉਂਕਿ ਸੁਖਪਾਲ ਖਹਿਰੇ ਨੇ ਤੇ ਤੁਹਾਨੂੰ ਪਤਾ ਹੀ ਆ ਜਿਸ ਤਰੀਕੇ ਨਾਲ ਝੰਡਾ ਚੁੱਕਿਆ ਇਹਨਾਂ ਨੇ, ਉਹ ਜਸਟਿਸ ਜੋਰਾ ਸਿੰਘ ਨੂੰ ਲਿਆਂਦਾ ਤੇ ਉਹਨੇ ਫਿਰ ਜਸਟਿਸ ਜੋਰਾ ਸਿੰਘ ਦੇ ਖਿਲਾਫ ਗ੍ਰੰਥੀ ਸਿੰਘਾਂ ਨੂੰ ਲੈ ਆਂਦਾ। ਤੇ ਜਿਸ ਤਰੀਕੇ ਨਾਲ ਸੁਖਪਾਲ ਖਹਿਰੇ ਨੇ ਇਹਨਾਂ ਦੇ ਉਸ ਦਾਅਵੇ ਦੀ ਫੂਕ ਕੱਢੀ ਜਿਹਦੇ ਚ ਕਹਿੰਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਮੂੰਹ ਲਿਖਾਉਣ ਦੇ ਕਾਬਲ ਨਹੀਂ, ਅਸੀਂ ਛੱਡਣਾ, ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਣਾ, ਤਾਂ ਉਹ ਫੂਕ ਨਿਕਲ ਗਈ। ਹੁਣ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇਹ ਰਣਨੀਤੀ ਆ ਜਿਹੜੀ ਉਹ ਤੈਅ ਕਰ ਲਈ ਆ
ਕਿ ਸੁਖਪਾਲ ਖਹਿਰੇ ਨੂੰ ਬਰਾਬਰ ਦੇ ਹੋ ਕੇ ਟੱਕਰਨਾ, ਉਹ ਵੈਸੇ ਵੀ ਆਂਦੇ ਹੁੰਦੇ ਆ ਨਾ ਕਿ ਸ਼ਰੀਕ ਕੌਣ ਆ, ਕਿ ਮਾਂ ਦਾ ਢਿੱਡ। ਵੀ ਸਭ ਤੋਂ ਵੱਡਾ ਸ਼ਰੀਕ ਕੌਣ ਹੁੰਦਾ? ਮਾਂ ਦਾ ਢਿੱਡ। ਮਾਂ ਦੇ ਢਿੱਡ ਤੋਂ ਭਾਵ ਹੁੰਦਾ ਜਿਹੜਾ ਭਰਾ ਹੁੰਦਾ ਨਾ, ਜਦੋਂ ਉਹ ਦੁਸ਼ਮਣ ਬਣ ਜਾਂਦਾ ਉਹ ਸਭ ਤੋਂ ਵੱਡਾ ਸ਼ਰੀਕ ਬਣਦਾ। ਤਾਂ ਇਹਨਾਂ ਨੂੰ ਲੱਗਦਾ ਕਿ ਸਾਡਾ ਸਭ ਤੋਂ ਵੱਡਾ ਸ਼ਰੀਕ ਹੈ ਜਿਹੜਾ, ਉਹ ਉਹੀ ਆ ਜਿਹੜਾ ਕੱਲ ਤੱਕ ਸਾਡਾ ਭਰਾ ਸੀ। ਤਾਂ ਇਹਨਾਂ ਨੇ ਵੀ ਸ਼ਾਇਦ ਇਹ ਫੈਸਲਾ ਕਰ ਲਿਆ ਹੈ, ਰਣਨੀਤੀ ਕਰ ਲਈ ਆ ਕਿ ਸੁਖਪਾਲ ਖਹਿਰੇ ਨੂੰ ਹੁਣ ਬਰੋਬਰ ਦੇ ਹੋ ਕੇ ਟੱਕਰਾਂਗੇ। ਔਰ ਉਹਦੇ ਲਈ ਇੱਕ ਦੋ ਚੀਜ਼ਾਂ ਜਿਹੜੀਆਂ ਨੇ, ਤੁਸੀਂ ਦੇਖੋਗੇ ਕਿ ਭਗਵੰਤ ਮਾਨ ਵੀ ਇਹ ਸਿਮਿਲਰ ਵਰਡਿੰਗ ਬੋਲਦਾ, ਇਹ ਅਸਤੀਫਾ ਕਿਉਂ ਨਹੀਂ ਦੇ ਦਿੰਦਾ, ਜਦ ਕਿ ਸੁਖਪਾਲ ਖਹਿਰਾ ਕਹਿੰਦਾ ਕਿ ਮੈਨੂੰ ਲੋਕਾਂ ਨੇ ਜਿਤਾਇਆ। ਜੇ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਜਿਤਾਇਆ, ਤੇ ਫਿਰ ਇਹ ਮੰਨ ਲੈਣ ਕਿ ਜਿਹੜੀਆਂ ਅੱਗੇ 97 ਸੀਟਾਂ ਇਹਨਾਂ ਨੇ ਹਾਰੀਆਂ, ਉਹ ਫਿਰ ਪਾਰਟੀ ਜਿਹੜੀ ਉਹ ਪਾਰਟੀ ਨੇ ਹਰਾਈਆਂ ਸੀਟਾਂ। ਤਾਂ ਸੁਖਪਾਲ ਖਹਿਰਾ ਅੱਗੋਂ ਆਪਦੇ ਤਰਕ ਦੇਈ ਜਾਂਦਾ, ਭਗਵੰਤ ਮਾਨ ਵੀ ਇਹੋ ਗੱਲ ਕਹਿੰਦਾ, ਹਰਪਾਲ ਸਿੰਘ ਚੀਮਾ ਵੀ ਇਹੋ ਗੱਲ ਕਹਿੰਦਾ, ਹੁਣ ਨਵਾਂ ਇੱਧਰ ਉਧਰੋਂ ਜਾ ਕੇ ਆਇਆ ਜੈ ਕਿਸ਼ਨ ਰੋੜੀ ਵੀ ਕਹਿੰਦਾ। ਤਾਂ ਮੈਨੂੰ ਜੋ ਲੱਗਦਾ ਕਿ ਇਹਨਾਂ ਨੇ ਦੋ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਲਿਆ ਕਿ ਇੱਕ ਤੇ ਅਸਤੀਫੇ ਵਾਲੀ ਗੱਲ ਜਿਹੜੀ ਆ ਉਹ ਦਬਾਅ ਦੇ ਰੂਪ ਚ ਸੁਖਪਾਲ ਖਹਿਰੇ ਤੇ ਲਾਗੂ ਕੀਤੀ ਜਾਵੇ, ਔਰ ਦੂਸਰੀ ਚੀਜ਼ ਇਹ ਆ ਕਿ ਮਾਮਲਾ ਦਲਿਤ ਬਨਾਮ ਜੱਟ ਦਾ ਬਣਾਇਆ ਜਾਵੇ। ਤੇ ਇਹ ਬੰਦਾ ਜਿਹੜਾ ਅਸਲ ਦੇ ਵਿੱਚ ਦਲਿਤ ਤੋਂ ਖਫਾ ਹੋ ਕੇ ਚਲੇ ਗਿਆ, ਮਤਲਬ ਕਿ ਦਲਿਤ ਵਿਰੋਧੀ ਹੈ, ਯਾਨੀ ਵੱਧ ਤੋਂ ਵੱਧ ਨੁਕਸਾਨ ਹੈ ਜਿਹੜਾ ਉਹ ਸੁਖਪਾਲ ਖਹਿਰੇ ਦਾ ਕੀਤਾ ਜਾਵੇ। ਤੇ ਸੁਖਪਾਲ ਖਹਿਰਾ ਵੀ ਹੰਡਿਆ ਵਰਤਿਆ, ਹੁਣ ਦੇਖਦੇ ਆ ਕਿ ਕੀ ਕਰਦਾ। ਪਰ ਮਾਮਲਾ ਜਿਹੜਾ ਦਿਲਚਸਪ ਆ ਕਿ ਇਹਨਾਂ ਦੋਨਾਂ ਧੜਿਆਂ ਦੀ ਇਸ ਵੇਲੇ ਆਪੋ ਵਿੱਚ ਦੀ ਲੜਾਈ ਆ, ਜਿਹਦਾ ਫਾਇਦਾ ਸਿੱਧੇ ਤੌਰ ਤੇ ਤੀਜੀ ਤੇ ਚੌਥੀ ਧਿਰ ਹੈ ਜਿਹੜੀ ਉਹ ਆਰਾਮ ਨਾਲ ਚੁੱਕੂਗੀ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਆਪਣੀ ਸਰਕਾਰ ਤੇ ਹੀ ਲਗਾਇਆ ਕਾਂਗਰਸੀ ਵਿਧਾਇਕ ਜਿਨ੍ਹਾਂ ਨੇ ਨਸ਼ਾ ਨਾ ਖਤਮ ਕਰਨ ਦਾ ਇਲਜ਼ਾਮ। ਦੇਖੋ ਇਹ ਤਕਵੰਜ ਜਿਹਾ ਕਰੀ ਜਾਂਦੇ ਆ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਪੰਚਾਂ ਸਰਪੰਚਾਂ ਨੂੰ, ਉਹਨਾਂ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਡਏ ਆ ਨਸ਼ਾ ਖਤਮ ਕਰਨ ਦੀ, ਜਿਹੜੇ ਪੰਚ ਸਰਪੰਚ ਕੁਛ 1-2% ਨੂੰ ਛੱਡ ਕੇ ਖੁਦ ਸਰਪੰਚ ਇਸ ਨਸ਼ੇ ਦੀ ਬਦੌਲਤ ਬਣੇ ਜਾਂ ਪੈਸਾ ਵੰਡ ਕੇ ਬਣੇ। ਤਾਂ ਕੁਲਬੀਰ ਜ਼ੀਰੇ ਨੇ ਅੱਜ ਜਿਹੜੀ ਉੱਥੇ ਗੱਲ ਕਹੀ, ਦੇਖੋ ਕੁਲਬੀਰ ਸਿੰਘ ਜ਼ੀਰੇ ਦੀ ਰਾਜਨੀਤੀ ਤੇ ਵੀ ਕਈ ਕਿਸਮ ਦੇ ਸਵਾਲ ਕੀਤੇ ਜਾਂਦੇ। ਮੈਂ ਵੀ ਕਈ ਉਹਨਾਂ ਦੀਆਂ ਸਿਆਸੀ ਗਤੀਵਿਧੀਆਂ ਨਾਲ ਅਸਹਿਮਤ ਹੁੰਦਾ, ਉਹਦੇ ਬਾਪ ਦੀਆਂ ਗਤੀਵਿਧੀਆਂ ਨਾਲ ਵੀ ਅਸਹਿਮਤ ਹੋਈਦਾ, ਔਰ ਇਹ ਅਸਹਿਮਤੀ ਸ਼ਾਇਦ ਅੱਗੇ ਵੀ ਬਣੀ ਰਹੂਗੀ ਕਿਉਂਕਿ ਕਿੱਤਾ ਜਾਂ ਪੇਸ਼ਾ ਜਿਹੜਾ ਤੁਹਾਡਾ ਉਹ ਇਹਦੀ ਮੰਗ ਕਰਦਾ। ਪਰ ਅੱਜ ਜਿਹੜੀ ਉਹਨੇ ਗੱਲ ਕੀਤੀ ਆ, ਉਸ ਗੱਲ ਦੇ ਵਿੱਚ ਹੋ ਸਕਦਾ ਕਿ ਉਹਦਾ ਕੋਈ ਨਿੱਜੀ ਮਫੀਦ ਮਫਾਦ ਲੁਕਿਆ ਹੋਵੇ, ਪਰ ਇੱਕ ਚੀਜ਼ ਜਿਹੜੀ ਆ ਉਹ ਇਹ ਆ ਕਿ ਉਹਦੇ ਇਸ ਰੋਸ ਦੇ ਵਿੱਚ ਸੱਚ ਛੁਪਿਆ ਹੋਇਆ। ਤਾਂ ਸੱਚ ਇਹੋ ਹੀ ਸੀਗਾ ਕਿ ਜਦੋਂ ਫਿਰੋਜ਼ਪੁਰ ਦੇ ਵਿੱਚ ਇਸ ਸਹੁੰ ਚੁੱਕ ਸਮਾਗਮ 'ਚ ਸੰਬੋਧਨ ਕਰਨ ਲੱਗਾ, ਉਹਨੇ ਸਿੱਧੇ ਤੌਰ ਤੇ ਆਖਿਆ ਕਿ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਦਾ ਕੀ ਫਾਇਦਾ, ਕਿਉਂਕਿ ਜਿਹੜੇ ਸਾਡੇ ਅਫਸਰ ਹੈ, ਇੱਥੋਂ ਤੱਕ ਉਹਨੇ ਕਹਿ ਦਿੱਤਾ ਕਿ ਜਿਹੜੇ ਸਟੇਜ ਤੇ ਬੈਠੇ ਅਫਸਰ ਹੈ ਕੁਛ, ਉਹ ਤੇ ਚੁੱਕ ਕੇ ਬਲੈਕੀਆਂ ਦੇ ਮੁਕੱਦਮੇ ਜਿਹੜੇ ਦਰਜ ਹੋਏ ਹੁੰਦੇ ਆ ਉਹ ਰੱਦ ਕਰ ਦਿੰਦੇ ਆ। ਫਿਰ ਉਹਨੇ ਫਾਈਲ ਦੇ ਵਿੱਚੋਂ ਇੱਕ ਕੱਲਾ ਮੁਕੱਦਮਾ ਪੜ੍ਹ ਕੇ ਸੁਣਾਇਆ ਕਿ ਆਹ ਨੰਬਰ ਦਾ ਮੁਕੱਦਮਾ ਜਿਹੜਾ ਪਹਿਲਾਂ ਦਰਜ ਕੀਤਾ ਗਿਆ, ਉਸ ਤੋਂ ਬਾਅਦ ਉਹ ਰੱਦ ਕਰ ਦਿੱਤਾ। ਤਾਂ ਉਹ 8-10 ਮਿੰਟ ਦੀ ਸਪੀਚ ਹੈ ਜਿਹੜੀ ਉਹ ਤੁਹਾਨੂੰ ਆਰਾਮ ਨਾਲ ਇੱਥੇ ਸੋਸ਼ਲ ਮੀਡੀਆ ਤੋਂ ਮਿਲ ਜਾਣੀ ਆ, ਉਹ ਸੁਣੋਗੇ। ਉਹਦੇ ਵਿੱਚ ਸਾਫ਼ ਤੌਰ ਤੇ ਉਹ ਇਹੋ ਜਿਹੇ ਦੋਸ਼ ਲਾਉਂਦਾ ਨਜ਼ਰ ਆਉਂਦਾ, ਔਰ ਦੋਸ਼ ਕਰਕੇ ਤੱਤ ਰੱਖਦਾ ਕਿ ਐਸ ਥਾਂ ਤੋਂ ਬੰਦਾ ਫੜਿਆ, ਬਲੈਕੀਆ ਫੜਿਆ, ਐਸ ਥਾਂ ਤੇ ਇੰਨੇ ਨੰਬਰ ਦਾ ਮੁਕੱਦਮਾ ਦਰਜ ਹੋਇਆ, ਬਾਅਦ ਦੇ ਵਿੱਚ ਉਹੀ ਮੁਕੱਦਮਾ ਪੁਲਿਸ ਨੇ ਰੱਦ ਕਰ ਦਿੱਤਾ। ਔਰ ਸਿੱਧੇ ਤੌਰ ਤੇ ਦੇਖੋ ਇੱਕ ਬਹੁਤ ਵੱਡੇ ਜਿਹੜਾ ਕਿ ਇਸ ਰੇਂਜ ਨੂੰ ਸਾਂਭਦਾ ਉਸ ਪੁਲਿਸ ਅਧਿਕਾਰੀ ਤੇ ਦੋਸ਼ ਲਾਏ ਹੋਣ, ਯਾਨੀ ਜਿਹੜਾ ਇਸ ਰੇਂਜ ਦਾ ਆਈਜੀ ਆ, ਸਿੱਧੇ ਤੌਰ ਤੇ ਦੋਸ਼ ਉਹਦੇ ਤੇ ਲੱਗ ਗਿਆ। ਇਹ ਹੁਣ ਸੁਣਨ ਦੇ ਵਿੱਚ ਆਉਂਦਾ ਆਫ ਦੀ ਰਿਕਾਰਡ ਮੈਨੂੰ 1-2 ਕਾਂਗਰਸੀਆਂ ਨੇ ਵੀ ਗੱਲ ਦੱਸੀ ਆ, ਇਹ ਬੰਦਾ ਪਹਿਲਾਂ ਤੇ ਕਾਂਗਰਸੀਆਂ ਦੀ ਗੱਲ ਸੁਣਦਾ ਸੀਗਾ, ਬਾਅਦ ਦੇ ਵਿੱਚ ਇਸ ਅਫਸਰ ਨੇ ਇਹ ਗੱਲ ਇਹਨਾਂ ਦੀ ਸੁਣਨੀ ਛੱਡ ਦਿੱਤੀ ਕਿਉਂਕਿ ਥੋੜਾ ਜਿਹਾ ਪੰਪ ਵੀ ਚਾੜਿਆ ਸੁਨੀਲ ਜਾਖੜ ਨੇ ਪਿੱਛੇ ਜੇ ਇਸ ਅਫਸਰ ਨੂੰ। ਪਰ ਕਹਾਣੀ ਇੱਥੋਂ ਵਿਗੜ ਗਈ ਕਿਉਂਕਿ ਹੁਣ ਉਹ ਕਿਸੇ ਦੀ ਗੱਲ ਨਹੀਂ ਸੁਣਦਾ। ਰਹੀ ਗੱਲ ਹੁਣ ਦੂਜੀ ਸੱਚ ਦੀ, ਸੱਚ ਇਹ ਆ ਰਾਜ ਕਰਨਵੀਰ ਸਿੰਘ ਦੀ ਕਿ ਇਸੇ ਇਲਾਕੇ ਦੇ ਵਿੱਚ, ਇਸੇ ਰੇਂਜ ਦੇ ਵਿੱਚ ਥੋੜੇ ਦਿਨ ਪਹਿਲਾਂ ਫਾਜ਼ਿਲਕਾ ਇਲਾਕੇ ਵਿੱਚ 3 ਪੁਲਿਸ ਕਰਮਚਾਰੀ ਸੀਗੇ ਜਿਹੜੇ ਉਹ ਨਸ਼ੇ ਨਾਲ ਫੜੇ ਗਏ ਸੀ। ਹੁਣ 3 ਪੁਲਿਸ ਕਰਮਚਾਰੀ ਫੜੇ ਜਾਂਦੇ ਆ, ਫਿਰ ਉਹਨਾਂ ਦਾ ਮਾਮਲਾ ਢੱਕ ਦਿੱਤਾ ਜਾਂਦਾ ਅੰਦਰ ਖਾਤੇ ਇਹ ਕਹਿ ਕੇ ਕਿ ਪੁਲਿਸ ਦੀ ਬਦਨਾਮੀ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪੁਲਿਸ ਕਿੱਦਾਂ ਦਾ ਕੰਮ ਕਰਦੀ ਆ। ਫਿਰ ਇੱਥੇ ਇਹੋ ਜਿਹੇ ਹਾਲਾਤ ਬਣ ਗਏ ਆ ਕਿ STF ਹੈ ਜਿਹੜੀ STF ਦੀ ਬਦਨਾਮੀ ਖੱਟਦੀ ਪਈ ਹੈ। ਇੱਥੋਂ ਤੱਕ ਕਿ ਕੁਛ ਅਫਸਰ ਹੈ ਜਿਹੜੇ ਉਹ ਹੁਣ ਡੀਮੋਰਲਾਈਜ਼ ਹੋ ਕੇ ਇਸ ਚੀਜ਼ ਤੋਂ ਕਿਨਾਰੇ ਕਰ ਗਏ ਆ ਕਿ ਅਸੀਂ ਫੜ ਕੇ ਕੀ ਕਰਾਂਗੇ,
ਉੱਤੇ ਤੇ ਅਫਸਰ ਜਿਹੜੇ ਪੈਸੇ ਲੈ ਕੇ ਛਕਾ ਛਕਾਈ ਕਰਕੇ ਛੱਡ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਿਆਨ ਦੀਆਂ ਹੁਣ ਕਹਾਣੀਆਂ ਜੇ ਪੰਜਾਬ ਪੁਲਿਸ ਦੀਆਂ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਹੀ ਲੱਗਦਾ ਕਿ ਪੰਜਾਬ ਪੁਲਿਸ ਸ਼ਾਇਦ ਬਲੈਕੀਆਂ ਨਾਲੋਂ ਵੀ ਵੱਧ ਸਾਡੇ ਪੰਜਾਬ ਦਾ ਨੁਕਸਾਨ ਕਰੀ ਜਾਂਦੀ ਹੈ। ਔਰ ਸਾਰੀ ਪੰਜਾਬ ਪੁਲਿਸ ਨਹੀਂ, ਪੰਜਾਬ ਪੁਲਿਸ ਬਣ ਜਾਂਦੀ ਆ ਜਦੋਂ ਕੁਛ ਕਾਲੀਆਂ ਭੇਡਾਂ ਇਸ ਤਰ੍ਹਾਂ ਦੇ ਕੁਕਰਮ ਕਰਦੀਆਂ। ਤਾਂ ਹੁਣ ਤੁਸੀਂ ਦੇਖੋਗੇ ਕਿ ਹਾਈ ਕੋਰਟ ਤੱਕ ਇਹਨਾਂ ਦਾ ਰੌਲਾ ਗਿਆ ਔਰ ਉਹਦੇ ਵਿੱਚ ADGP DGP ਤੱਕ ਦਾ ਜਿਹੜਾ ਜ਼ਿਕਰ ਆਉਂਦਾ। ਤਾਂ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਸੰਗੀਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਤੇ ਸੱਦ ਕੇ ਕਹਿ ਦਿੱਤਾ ਸੀਗਾ ਪੁਲਿਸ ਅਫਸਰਾਂ ਨੂੰ ਕਿ ਨਹੀਂ ਹੋਏ ਕਿਸੇ ਨੇ ਮੀਡੀਆ 'ਚ ਨਹੀਂ ਜਾਣਾ, ਨਹੀਂ ਹੋਏ ਕਿਸੇ ਨੇ ਲੜਨਾ ਨਹੀਂ, ਕਿਸੇ ਨੇ ਗੱਲ ਬਾਹਰ ਨਹੀਂ ਕੱਢਣੀ। ਹੁਣ ਇਹਨਾਂ ਦਾ ਵਿਧਾਇਕ ਕਹਿ ਰਿਹਾ, ਔਰ ਇਹ ਪਹਿਲਾ ਵਿਧਾਇਕ ਨਹੀਂ ਹੈ ਰਾਜ ਕਰਨਵੀਰ ਸਿੰਘ ਜੀ, ਇਸ ਤੋਂ ਪਹਿਲਾਂ ਇਹਨਾਂ ਦੇ ਧਮਾਨ ਸਾਹਿਬ ਹੈ ਜਿਹੜੇ ਸਰਜੀਤ ਸਿੰਘ ਧਮਾਨ, ਉਹਨਾਂ ਨੇ ਵੀ ਸਰਕਾਰ ਦੀ ਇਸੇ ਤਰ੍ਹਾਂ ਹੀ ਨਿਖੇਧੀ ਕੀਤੀ ਸੀ ਆਪਣੀ ਸਰਕਾਰ ਦੀ। ਤਾਂ ਮੋਹਰ ਲੱਗ ਗਈ ਆ ਕਿ ਜਿਵੇਂ ਕੱਲ ਕੈਪਟਨ ਅਮਰਿੰਦਰ ਸਿੰਘ ਹੁੱਬ ਕੇ ਆਖਣ ਡਿਆ ਸੀਗਾ ਕਿ ਨਸ਼ੇ ਦਾ ਮੈਂ ਲੱਕ ਤੋੜ ਦਿੱਤਾ, ਅਸਲ ਦੇ ਵਿੱਚ ਲੱਕ ਨਹੀਂ ਤੋੜ ਦਿੱਤਾ। ਮੈਨੂੰ ਲੱਗਦਾ ਕਿ ਉਹਨਾਂ ਦੀ ਮਾਤੀ ਇਹੋ ਜਿਹੀ ਮਾਰੀ ਗਈ ਆ ਕਿ ਉਹਨਾਂ ਨੂੰ ਵੀਦਾ ਨਹੀਂ ਜਾਂ ਉਹ ਦੇਖਣਾ ਨਹੀਂ ਚਾਹੁੰਦੇ। ਸੱਚਾਈ ਜਿਹੜੀ ਆ ਉਹ ਅੱਜ ਇੰਦਰਜੀਤ ਸਿੰਘ ਜੀਰਾ ਦੇ ਛੋਟੇ ਮੁੰਡੇ ਨੂੰ ਉੱਥੇ ਦੱਸ ਦਿੱਤੀ ਆ। ਹੁਣ ਇਹ ਵੇਖਣਾ ਹੋਊਗਾ ਕਿ ਇਹਦੇ ਤੇ ਕਾਰਵਾਈ ਕੀ ਹੁੰਦੀ ਆ, ਔਰ ਜੇ ਕਾਰਵਾਈ ਨਹੀਂ ਹੁੰਦੀ, ਅਨਫੋਰਚੂਨੇਟਲੀ ਕੋਈ ਕਾਰਵਾਈ ਨਹੀਂ ਕਰਦੇ ਰਾਜ ਕਰਨਵੀਰ ਸਿੰਘ ਜੀ, ਤਾਂ ਇਹੋ ਜਿਹੇ ਜਿਹੜੇ ਕਰਪਟ ਅਫਸਰ ਆ ਫਿਰ ਉਹ ਖੁੱਲ ਕੇ ਖੇਡਣਗੇ ਕਿ ਅਸਲ ਦੇ ਵਿੱਚ ਸਰਕਾਰ ਦੀਆਂ ਬੰਦਿਸ਼ਾਂ ਨੇ, ਸਰਕਾਰ ਦੀਆਂ ਸਿਆਸੀ ਮਜਬੂਰੀਆਂ, ਉਹਦਾ ਲਾਭ ਜਿਹੜਾ ਉਹ ਅਸੀਂ ਲਈਏ ਤੇ ਜਦੋਂ ਰਿਟਾਇਰ ਹੋਈਏ ਫਿਰ ਸਾਡੇ ਕੋਲ ਇੰਨਾ ਰੁਪਈਆ ਹੋ ਜਾਵੇ ਕਿ ਜੇ ਅਸੀਂ ਅੱਗ ਲਾ ਕੇ ਵੀ ਬਹਿ ਜਾਈਏ ਤੇ ਸਾਡੀ ਉਮਰ ਜਿਹੜੀ ਆ ਉਹਦਾ ਧੂੰਆਂ ਫੇਕਦਿਆਂ ਹੀ ਲੰਘ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਫਰਜ਼ੀ ਪ੍ਰਸ਼ੰਸਾ ਪੱਤਰ ਸੌਂਪਣ ਦੇ ਦੋਸ਼ ਹੇਠ ਜਾਲਸਾਜ਼ੀ ਦਾ ਪਰਚਾ ਦਰਜ। ਕੋਈ ਜੰਗਲਾਤ ਵਿਭਾਗ ਵਾਲਿਆਂ ਦੇ ਕੁਛ ਅਫਸਰਾਂ ਤੇ ਦਰਜ ਹੋਇਆ ਮਾਮਲਾ 420 465 467 468 471 474 120 ਵੀ। ਇੱਕ ਹੋਰ ਵੀ ਮੇਰੇ ਖਿਆਲ ਦੇ ਨਾਲ ਦਿਲਚਸਪ ਗੱਲ ਹੈ ਇਸ ਮਾਮਲੇ ਦੇ ਵਿੱਚ, ਇਹ ਇੱਕ ਉਹ ਵੀ ਅਫਸਰ ਇਹਦੇ ਵਿੱਚ ਫਸਿਆ ਪਿਆ ਜਿਹਦੇ ਅੱਗੇ ਵੀ ਕਈ ਕਿਸੇ ਆ ਜਿਹੜੇ ਉਹ ਬਦਨਾਮ ਆ। ਇਹਨਾਂ ਖਿਲਾਫ ਜਿਹੜਾ ਇਹ ਮਾਮਲਾ ਦਰਜ ਹੋਇਆ ਉਹ ਇਸ ਕਰਕੇ ਹੋਇਆ ਵਾ ਕਿਉਂਕਿ ਇਹਨਾਂ ਨੇ ਜੋ ਇਹਨਾਂ ਦੀ ਐਨੂਅਲ ਰਿਪੋਰਟ ਹੁੰਦੀ ਆ, ਉਹ ਐਨੂਅਲ ਰਿਪੋਰਟ ਜਦੋਂ ਦਿੱਤੀ ਤੇ ਨਾਲ ਇਹ ਲਾ ਦਿੱਤਾ ਕਿ ਸਾਨੂੰ ਤੇ ਜੀ ਪ੍ਰਸ਼ੰਸਾ ਪੱਤਰ ਮਿਲਿਆ, ਮਤਲਬ ਇਹਨਾਂ ਦੇ ਕੈਰੀਅਰ ਲਈ ਉਹ ਠੀਕ ਹੋਣਾ, ਲਾਭਦਾਇਕ ਹੋਣਾ ਔਰ ਉਹ ਤਰੱਕੀ ਵਾਸਤੇ ਵੀ ਹੋਣਾ ਸ਼ਾਇਦ। ਤਾਂ ਇਹਨਾਂ ਨੇ ਫਰਜ਼ੀ ਪ੍ਰਸ਼ੰਸਾ ਪੱਤਰ ਲਾ ਦਿੱਤਾ ਕਿ ਜੀ ਦੇਖੋ ਸਾਨੂੰ ਤੇ ਫਲਾਣੀ ਥਾਂ ਤੋਂ ਜਿਹੜਾ ਪ੍ਰਸ਼ੰਸਾ ਪੱਤਰ ਮਿਲਿਆ, ਮਤਲਬ ਕਿ ਜਿੱਦਾਂ ਇਹਨਾਂ ਨੇ ਕੋਈ ਸ਼ਾਇਦ ਜੰਗਲਾਤ ਖੋਜ ਸੰਸਥਾ ਦੇਹਰਾਦੂਨ ਉਹਦੇ ਵੱਲੋਂ ਇੱਕ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਨਾਲ ਲਾ ਦਿੱਤਾ ਐਨੂਅਲ ਰਿਪੋਰਟ ਦੇ, ਕਿਹਾ ਸਾਨੂੰ ਪ੍ਰਸ਼ੰਸਾ ਪੱਤਰ ਜਾਰੀ ਹੋਇਆ। ਬਾਅਦ ਦੇ ਵਿੱਚ ਜਦੋਂ ਕਨਫਰਮ ਕੀਤਾ ਗਿਆ ਤਾਂ ਉਹ ਸੰਸਥਾ ਕਹਿੰਦੀ ਕਿ ਸਾਡੇ ਕੋਲੋਂ ਇਹੋ ਜਿਹਾ ਕੋਈ ਪ੍ਰਸ਼ੰਸਾ ਪੱਤਰ ਕਿਸੇ ਅਫਸਰ ਲਈ ਜਾਰੀ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਇਹਨਾਂ ਨੇ ਫਰਜ਼ੀ ਬਣਾ ਲਿਆ, ਫਰਜ਼ੀ ਵਾੜਾ ਹੀ ਕਰ ਲਿਆ। ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ। ਜੰਗਲਾਤ ਵਿਭਾਗ ਵੀ ਹੈ ਜਿਹੜਾ ਉਹ ਦੂਜਾ ਤੋਂ ਘੱਟ ਨਹੀਂ ਹੈ। ਉਹ ਜਿਵੇਂ ਆਂਦੇ ਆ ਨਾ ਕਿ ਇੱਕ ਕਮਲਾ ਹੋਵੇ ਤੇ ਸਮਝਾਵੇ ਵਿਹੜਾ, ਤੇ ਜੇ ਵਿਹੜਾ ਹੀ ਹਿੱਲ ਜੇ ਤੇ ਫਿਰ ਸਮਝਾਵੇ ਕਿਹੜਾ। ਇੱਥੇ ਵਿਹੜਾ ਹੀ ਹਿੱਲਣ ਵਾਲੀ ਗੱਲ ਆ ਕਿਉਂਕਿ ਅੱਗੇ ਪੁਲਿਸ ਦੀ ਗੱਲ ਕੀਤੀ, ਜੰਗਲਾਤ ਵਿਭਾਗ ਵਾਲਿਆਂ ਦੀਆਂ ਵੀ ਕਈ ਕਾਰਸਤਾਨੀਆਂ ਜਿਹੜੀਆਂ ਸਾਹਮਣੇ ਆਈਆਂ। ਇਹਨਾਂ ਦੇ ਇੱਕ ਅਫਸਰ ਤੇ ਉੱਤੇ ਸੱਦਿਆ ਸੀਗਾ ਮੰਤਰਾਲੇ ਦੇ ਵਿੱਚ, ਉੱਥੋਂ ਦੱਸਦੇ ਕਿ ਫਾਈਲ ਲੈ ਕੇ ਗਾਇਬ ਹੋ ਗਿਆ ਸੀਗਾ। ਇਹ ਜਿਹੜੀਆਂ ਸਾਰੀਆਂ ਬਦਨਾਮੀਆਂ ਉਹ ਕਿਤੇ ਨਾ ਕਿਤੇ ਇਸ ਗੱਲ ਤੇ ਮੋਹਰ ਲਾਉਂਦੀਆਂ ਕਿ ਜੰਗਲਾਤ ਵਿਭਾਗ ਹੈ ਜਿਹੜਾ ਉਹ ਵੀ ਅਸਲ ਦੇ ਵਿੱਚ ਇੱਕ ਜੰਗਲ ਰਾਜ ਹੀ ਬਣਿਆ ਪਿਆ, ਜਿਹਦੇ ਵਿੱਚ ਹਰੇਕ ਹੈ ਜਿਹੜਾ ਆਪਣਾ ਦਾਅ ਲਾਈ ਜਾਂਦਾ, ਹਰੇਕ ਆਪਣੀ ਦਾਅਖੋਰੀ ਕਰੀ ਜਾਂਦਾ। ਸੋ ਬੜੀ ਨਮੋਸ਼ੀਜਨਕ ਗੱਲ ਆ ਕਿ ਅਫਸਰ ਵੀ ਇਸ ਤਰ੍ਹਾਂ ਦੇ ਫਰਜ਼ੀਵਾੜੇ ਕਰਦੇ ਆ। ਜਦੋਂ ਅਫਸਰ ਫਰਜ਼ੀਵਾੜੇ ਕਰਦੇ ਆ ਤਾਂ ਉਹਨਾਂ ਦੇ ਫਰਜ਼ੀਵਾੜੇ ਰੋਕਣੇ ਕੀ ਆ, ਇਹਦੀ ਮਿੱਟੀ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਬੰਦ ਕਰੇਗੀ ਗਊ ਸੈਸ ਲੈਣਾ। ਦੇਖੋ ਇਹਨਾਂ ਨੇ ਐਲਾਨ ਕਰ ਦਿੱਤਾ ਅੱਜ ਕਿ ਗਊ ਸੈਸ ਜਿਹੜਾ ਅਸੀਂ ਨਹੀਂ ਵਸੂਲ ਕਰਾਂਗੇ। ਔਰ ਨਾਲ ਇੱਕ ਚੀਜ਼ ਹੋਰ ਵੀ ਕਹੀ ਆ, ਜਿਹੜੇ ਪਸ਼ੂ ਪਾਲਣ ਮੰਤਰੀ ਬਲਵੀਰ ਸਿੰਘ ਸਿੱਧੂ ਕਹਿੰਦੇ ਕਿ ਅਸੀਂ ਐਸਾ ਸੀਮਨ ਤਿਆਰ ਕਰਾਂਗੇ ਜਿਹਦੇ ਨਾਲ ਸਿਰਫ ਇੱਕ ਹੀ ਗਾਂ ਪੈਦਾ ਹੋ। ਇਹ ਵੀ ਕਹਿੰਦੇ ਆ ਕਿ ਅਸੀਂ ਸੀਮਨ ਤਿਆਰ ਕਰਕੇ ਇੱਕ ਹੀ ਗਾਂ ਪੈਦਾ ਹੋਣ ਵਾਲਾ ਇਹ ਫਾਰਮੂਲਾ ਜਿਹੜਾ ਉਹ ਇਜਾਦ ਕਰਾਂਗੇ, ਲਾਗੂ ਕਰਾਂਗੇ। ਨਾਲ ਇਹਨਾਂ ਨੇ ਕਹਿ ਦਿੱਤਾ ਕਿ ਗਊ ਸੈਸ ਜਿਹੜਾ ਉਹ ਅਸੀਂ ਵਸੂਲਣਾ ਬੰਦ ਕਰਾਂਗੇ। ਤਾਂ ਜਿਹੜਾ ਗਊ ਸੈਸ ਵਸੂਲਿਆ ਗਿਆ ਉਹਦਾ ਹਿਸਾਬ ਕਿਤਾਬ ਕੌਣ ਦੇਊਗਾ? ਮੇਰੇ ਖਿਆਲ ਦੇ ਨਾਲ ਇਸ ਗੱਲ ਦਾ ਜਵਾਬ ਜਿਹੜਾ ਉਹ ਪਸ਼ੂ ਪਾਲਣ ਮੰਤਰੀ ਸਾਹਿਬ ਨਹੀਂ ਦੇਣਗੇ, ਕਿਉਂਕਿ ਦੇਖੋ ਗਊ ਸੈਸ ਇਹਨਾਂ ਨੇ ਇਸ ਕਰਕੇ ਲਿਆ ਸੀਗਾ ਕਿ ਗਊ ਸੰਭਾਲ ਕਰਾਂਗੇ। ਔਰ ਜਦੋਂ ਇਹ ਸਰਕਾਰ ਆਈ ਸੀ ਕਿ ਇਹਨਾਂ ਨੇ ਗਊਸ਼ਾਲਾਵਾਂ ਦੀਆਂ ਬਿਜਲੀਆਂ ਵੀ ਕੱਟ ਦਿੱਤੀਆਂ ਸੀਗੀਆਂ ਕਿ ਭਾਈ ਤੁਹਾਨੂੰ ਕਰੰਟ ਤਾਂ ਮਿਲੂਗਾ ਜੇ ਤੁਸੀਂ ਥੋੜਾ ਜਿਹਾ ਆਪਣਾ ਜੇਬਾਂ ਝਾੜੋ। ਤਾਂ ਜਿਹੜੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸੀਗੇ ਉਹ ਪਿੱਟ ਉੱਠੇ ਸੀਗੇ ਕਿ ਅਸੀਂ ਗਊ ਸੈਸ ਕਿੱਥੋਂ ਦਈਏ।
ਫਿਰ ਇਹ ਮਾਮਲਾ ਚਲੇ ਗਿਆ ਸੀਗਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ 'ਚ ਕਸੂਤੇ ਫਸ ਗਏ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਗਊ ਸੈਸ ਲੈਂਦੇ ਹੋ ਲੋਕਾਂ ਕੋਲੋਂ, ਕਿਉਂਕਿ ਜਦੋਂ ਤੁਸੀਂ ਇੱਥੇ ਘਰਾਂ 'ਚ ਬਿਜਲੀ ਦਾ ਬਿੱਲ ਵੇਖੋਗੇ ਉਹਦੇ ਵਿੱਚ ਬਕਾਇਦਾ ਗਊ ਸੈਸ ਲੱਗਾ ਹੁੰਦਾ। ਤਾਂ ਹਾਈ ਕੋਰਟ ਨੇ ਆਖਿਆ ਕਿ ਜਦੋਂ ਤੁਸੀਂ ਗਊ ਸੈਸ ਲੈਂਦੇ ਜੇ ਤੇ ਫਿਰ ਇਹ ਗਾਵਾਂ ਸੰਭਾਲਣ ਦਾ ਕੰਮ ਹੁਣ ਕਿਸੇ ਹੋਰ ਦੇਸ਼ ਦੇ ਆ ਕੇ ਬੰਦਿਆਂ ਨੇ ਥੋੜ੍ਹੀ ਕਰਨਾ, ਤੁਸੀਂ ਕਰਨਾ। ਤਾਂ ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਵਿਚਲਾ ਰਸਤਾ ਇਹੋ ਕੱਢਿਆ ਕਿ ਕਿਉਂ ਨਾ ਆਪਾਂ ਇਹੀ ਆਖੀਏ ਕਿ ਗਊ ਸੈਸ ਜਿਹੜਾ ਉਹ ਅਸੀਂ ਵਸੂਲ ਨਹੀਂ ਕਰਾਂਗੇ। ਤਾਂ ਇਹਦੇ ਨਾਲ ਇੱਕ ਚੀਜ਼ ਹੋਰ ਵੀ ਸਾਫ਼ ਹੋ ਜਾਣੀ ਆ ਕਿ ਗਊ ਸੈਸ ਬੰਦ ਕਰਨ ਦਾ ਮਤਲਬ ਆ ਕਿ ਸਰਕਾਰ ਹੱਥ ਖੜੇ ਕਰ ਦੂਗੀ ਕਿ ਜੋ ਅਵਾਰਾ ਗਈਆਂ ਜਾਂ ਅਵਾਰਾ ਟੱਟੇ ਆ ਉਹ ਜੋ ਸੜਕਾਂ ਤੇ ਤੁਰੇ ਫਿਰਦੇ ਆ ਉਹਨਾਂ ਦਾ ਪ੍ਰਬੰਧ ਅਸੀਂ ਨਹੀਂ ਕਰਾਂਗੇ ਕਿਉਂਕਿ ਅਸੀਂ ਗਊ ਸੈਸ ਨਹੀਂ ਹੈ। तो कहने का मतलब यह है कि एक तरह नाल सरकार ने इस जिम्मेवारी को किनारा कर लिया और मेरे ख्याल के नाल बोझ पाउणगे जो भी लोकल समाज सेवी संगठन है या स्थानक सरकारां जिहड़े उन्हां दे निगम है कौंसल है इन्हां ते जिम्मेवारी इस सरकार पा दूगी क्योंकि वो कहूगी कि गौ सैस असीं नहीं लैंदे असीं बंद कीता तो जनता जाने जां आवारा पशु जानन इन्हां दोवां चों कौन किहदा नुकसान करदा असीं जिम्मेवार नहीं है। सवारी अपने समान की आप जिम्मेवार है। जी 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 अगली गल करिए हुण सरकारी ढंग नाल मनाया जाएगा बच्चों का बर्थडे निर्देश जारी। हाँ देखो इन्होंने बच्चों का बर्थडे मनाउण दा जिहड़ा फार्मूला कढ़िया जे लागू हुंदा तो वह चंगी गल है। सरकारी स्कूलों के विच तुहानूं पता कि गरीब के बच्चे पढ़ते अजकल अमीरां लई ते स्कूल ही वखरे हो गए। वैसे अमीरां लई देश ही एक वखरा, भारत के अंदर एक भारत वखरा, गरीब लई भारत के अंदर एक भारत वखरा वा। सो इन्होंने ये कढ़िया कम कि देखो जी जिस भी बच्चे का स्कूल च बर्थडे होगा ਉਹਦਾ ਨਾਂ ਆ ਜਿਹੜਾ बर्थडे वाले दिन नोटिस बोर्ड ਤੇ लिखिया जाऊगा फिर नाल ਉਹਦੀਆਂ उपलब्धियां भी लिखिया जान। मेरे वर्गे ਦੀਆਂ उपलब्धियां ਤੇ ਨਾ ਹੀ ਲਿਖਣ ਤੇ ਚੰਗਾ ਇਹਦੇ ਚ ਵੀ ਫੇਲ ਹੋਇਆ ਜੀ ਪਿਛਲੇ ਸਾਲ ਇਹਦੇ ਚ ਵੀ ਫੇਲ ਹੋਇਆ ਪਰ ਚੰਗਿਆਂ ਲਈ ਚੰਗੀਆਂ ਤੇ ਜਿਹੜੇ ਬੱਚੇ ਚੰਗੀਆਂ ਉਪਲਬਧੀਆਂ ਦਰਜ ਕਰਦੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊਗਾ। ਔਰ ਇਸ ਤੋਂ ਇਲਾਵਾ ਸਵੇਰ ਦੀ ਸਭਾ ਦੇ ਵਿੱਚ ਵੀ ਬੱਚੇ ਦੀਆਂ ਪ੍ਰਾਪਤੀਆਂ ਬਾਰੇ ਦੂਸਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਊਗਾ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਸਿਸਟਮ ਹੈ ਜਿਹੜਾ ਸੋਚਿਆ ਕਿ ਇੰਪਲੀਮੈਂਟ ਕਰਦੇ ਤਾਂ ਠੀਕ ਆ ਕਿ ਇਹ ਗਰੀਬਾਂ ਦੇ ਬੱਚੇ ਕਿਹੜਾ ਉੱਥੇ ਕੇਕ ਕੱਟਦੇ ਆ ਘਰਾਂ ਦੇ ਬਹੁਤ ਟਾਈਮ ਤੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੇਰਾ ਇਹ ਬਰਥਡੇ ਚੜਿਆ ਤੇ ਕਦੋਂ ਛੁੱਟਿਆ। ਜੇ ਇਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਬੱਚੇ ਦਾ ਬਰਥਡੇ ਮਨਾਇਆ ਜਾਂਦਾ ਉਹਨੂੰ ਮਾਨ ਸਨਮਾਨ ਦਿੱਤਾ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਉਹਦਾ ਸਵੈਮਾਨ ਜਿਹੜਾ ਉਹਦਾ ਲੈਵਲ ਵੀ ਤਾਂ ਜਾਊਗਾ ਔਰ ਉਹ ਥੋੜਾ ਕੌਨਫੀਡੈਂਟ ਵੀ ਹੋਏਗਾ। ਬਹੁਤ ਵਧੀਆ ਕੋਸ਼ਿਸ਼ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਨੇਕ ਉਦਮ ਹੈ ਚੰਗਾ ਕੰਮ। जी जी ਜਾਂਦੇ ਜਾਂਦੇ ਗੱਲ ਕਰ ਲਈਏ ਕਿ ਚੋਣ ਸੁਧਾਰ ਕਮੇਟੀ ਨੇ ਦਿੱਤਾ ਇੱਕ ਮਹੱਤਵਪੂਰਨ ਸੁਝਾਵ। ਦੇਖੋ ਚੋਣ ਸੁਧਾਰ ਕਮੇਟੀ ਨੇ ਇਹ ਜਿਹੜਾ ਇੱਕ ਨੁਕਤਾ ਸੁਝਾਇਆ ਚੋਣ ਕਮਿਸ਼ਨ ਨੂੰ ਇਹਨਾਂ ਨੇ ਬਣਾਈ ਸੀਗੀ ਕਮੇਟੀ ਤਾਂ ਉਸ ਕਮੇਟੀ ਨੇ ਕਿਹਾ ਕਿ ਵੋਟਿੰਗ ਤੋਂ 72 ਘੰਟੇ ਪਹਿਲਾਂ ਆ ਜਿਹੜਾ ਇਹ ਕਰਦੇ ਆ ਆਪਣਾ ਮੈਨੀਫੈਸਟੋ ਜਾਰੀ ਕਿ ਇਹਨਾਂ ਦਾ ਜਿਹੜਾ ਮੈਨੀਫੈਸਟੋ ਆ ਉਹ 72 ਘੰਟਿਆਂ ਤੋਂ ਪਹਿਲਾਂ ਜਾਰੀ ਹੋ ਜਾਣਾ ਚਾਹੀਦਾ ਜਦੋਂ ਪਹਿਲੇ ਗੇੜ ਦਾ ਇਲੈਕਸ਼ਨ ਸ਼ੁਰੂ ਹੁੰਦਾ। ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੀ ਵਾਰੀ ਵੋਟਾਂ ਪਈਆਂ ਸੀਗੀਆਂ 2014 ਦੇ ਵਿੱਚ ਮੇਰੇ ਖਿਆਲ ਦੇ ਨਾਲ ਜੀ ਤੇ ਉਦੋਂ ਜਦੋਂ ਪਹਿਲੇ ਗੇੜ ਦਾ 7 ਅਪ੍ਰੈਲ ਨੂੰ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਜਿਹੜਾ ਸ਼ੁਰੂ ਹੋਇਆ ਸੀਗਾ ਤਾਂ ਉਸੇ ਦਿਨ ਹੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀਗਾ। ਤਾਂ ਉਦੋਂ ਲੋਕਾਂ ਨੇ ਰੌਲਾ ਪਾਇਆ ਸੀਗਾ ਕਿ ਇਸ ਦੇ ਤੌਰ ਤੇ ਵੋਟਰ ਨੂੰ ਪ੍ਰਭਾਵਿਤ ਕਰਨ ਦਾ ਯਤਨ ਆ। ਤਾਂ ਹੁਣ ਇਹਨਾਂ ਨੇ ਇੱਕ ਸੁਝਾਅ ਸੁਝਾਇਆ ਕਿ ਭਾਈ ਇਹ ਕੰਮ ਹੈ ਜਿਹੜਾ ਬੰਦ ਕਰ ਦਿਓ। ਘੱਟੋ ਘੱਟ ਪਹਿਲਾ ਗੇੜ ਸ਼ੁਰੂ ਹੋਣ ਤੋਂ ਪਹਿਲਾਂ 72 ਘੰਟੇ ਤੇ ਮੈਨੀਫੈਸਟੋ ਜਾਰੀ ਕਰਨਾ ਲਾਜ਼ਮੀ ਕਰੋ। ਸੋ ਦੇਖਦੇ ਹਾਂ ਕਿ ਇਹਦੇ ਤੇ ਹੁਣ ਚੋਣ ਕਮਿਸ਼ਨ ਅਮਲ ਕਰਦਾ ਜਾਂ ਨਹੀਂ ਕਰਦਾ। ਪਰ ਦੂਜੀ ਚੀਜ਼ ਜਿਹੜੀ ਆ ਉਹ ਵੀ ਇੱਕ ਮਹੱਤਵਪੂਰਨ ਨੁਕਤੇ ਦੇ ਤੌਰ ਤੇ ਸੁਝਾਈ ਗਈ ਆ ਉਹ ਇਹ ਆ ਕਿ ਜਿੱਦਾਂ ਸੋਸ਼ਲ ਮੀਡੀਆ ਇੰਟਰਨੈਟ ਕੇਬਲ ਟੀਵੀ ਆ ਜਾਂ ਪ੍ਰਿੰਟ ਮੀਡੀਆ ਦੇ ਆਨਲਾਈਨ ਜਿਹੜੇ ਸੰਸਕਰਨ ਹੁੰਦੇ ਆ ਇਹਨਾਂ ਨੇ ਕਿਹਾ ਕਿ ਇਹਦੇ ਉੱਤੇ ਵੀ ਇਸ ਤਰ੍ਹਾਂ ਸਾਰਾ ਕੁਛ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਜਾਣਾ ਚਾਹੀਦਾ ਜਿਸ ਤਰ੍ਹਾਂ ਦੂਸਰੇ ਪ੍ਰਿੰਟ ਮੀਡੀਆ ਵਗੈਰਾ ਤੇ ਕਰਦੇ ਇਲੈਕਟ੍ਰੋਨਿਕ ਮੀਡੀਆ ਤੇ ਕਰਦੇ ਆ ਤਾਂ ਉੱਥੇ ਵੀ ਚੋਣ ਪ੍ਰਚਾਰ ਹੈ ਜਿਹੜਾ ਉਹ ਰੁਕ ਜਾਣਾ ਚਾਹੀਦਾ। ਮਤਲਬ ਕਿ ਹੁੰਦਾ ਕੀ ਆ ਕਿ ਅਸਲ ਦੇ ਵਿੱਚ ਜਿਹੜਾ ਕੋਡ ਆਫ ਕੰਡਕਟ ਲੱਗਾ ਹੁੰਦਾ ਉਹਦੇ ਮੁਤਾਬਕ ਜਦੋਂ ਚੋਣ ਪ੍ਰਚਾਰ ਬੰਦ ਹੋਣਾ ਹੁੰਦਾ ਉਦਾਂ ਦਾ ਚੋਣ ਪ੍ਰਚਾਰ ਉੱਥੇ ਬੰਦ ਹੋ ਜਾਂਦਾ ਪਰ ਸੋਸ਼ਲ ਮੀਡੀਆ ਤੇ ਸਾਰੀ ਖੇਡ ਜਿਹੜੀ ਆ ਉਹ ਖੇਡੀ ਜਾਂਦੀ ਆ। ਤਾਂ ਕਹਿਣ ਦਾ ਮਤਲਬ ਆ ਕਿ ਉਹਨਾਂ ਨੇ ਕਿਹਾ ਕਿ ਕੋਡ ਆਫ ਕੰਡਕਟ ਵਾਲਾ ਜਿਹੜਾ ਦਾਇਰਾ ਉਹ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਤੇ ਵੀ ਤੁਸੀਂ ਇੰਪਲੀਮੈਂਟ ਕਰਦੇ ਹੋ। ਇਹ ਦੋ ਸੁਝਾਅ ਨੇ ਮਹੱਤਵਪੂਰਨ ਸੁਝਾਅ। ਦੇਖਦੇ ਆ ਕਿ ਇਲੈਕਸ਼ਨ ਦੇ ਵਿੱਚ
ਇਹਨਾਂ ਚੋਂ ਕਿਹੜਾ ਕੋਈ ਲਾਗੂ ਕੀਤਾ ਜਾਂਦਾ ਜਾਂ ਸਾਰੇ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਕਿ ਕੋਈ ਨਹੀਂ, ਖੁੱਲ ਕੇ ਖੇਡਣ ਦਿਓ, ਇਹ ਖੇਡਣ ਦੀ ਰੋਕ, ਖੇਡਣ ਦੇ ਦਿਨ 4 ਦੋਸਤੋ, ਖੇਡਣ ਦੇ ਦਿਨ 4। ਜੀ ਜੀ, ਚਲੋ ਦੇਖਦੇ ਹਾਂ ਵੀ ਇਹਨਾਂ ਦੀਆਂ ਕਿੰਨੀਆਂ ਸਿਫਾਰਿਸ਼ਾਂ ਲਾਗੂ ਹੁੰਦੀਆਂ ਅਤੇ ਕਿੰਨੀਆਂ ਜਿਹੜੀਆਂ ਉੱਥੇ ਮਰਜ਼ੀਆਂ ਚੱਲਦੀਆਂ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਮੇਰੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਵਿੱਚ